ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਤੇ ਅੱਜ ਦੇ ਪੰਜਾਬੀ ਵੀਲੌਗ ਦੇ ਵਿੱਚ ਮਾਵਾਂ ਭੈਣਾਂ ਸੱਜਣਾ ਤੇ ਮਿੱਤਰਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ 100 ਗੰਢੇ ਤੇ ਸ਼ਰੀਫ ਟੱਬਰ। ਮੁਹਾਵਰਾ ਤੇ ਤੁਸੀਂ ਸੁਣਿਆ ਹੀ ਹੈ, 100 ਛਿੱਤਰ ਤੇ 100 ਪਿਆਜ਼। ਹੁਣ ਛਿੱਤਰਾਂ ਵਾਲੀ ਗੱਲ ਜ਼ਰਾ ਮਾਯੂਬ ਹੋ ਜਾਂਦੀ ਹੈ, ਇਸ ਲਈ ਉਹਨਾਂ ਨੂੰ ਅਸੀਂ ਕੱਢ ਦਿੱਤਾ ਹੈ। 100 ਗੰਢਿਆਂ ਤੱਕ ਹੀ ਰਵਾਂਗੇ, ਮਤਲਬ ਕਿ 100 ਪਿਆਜ਼ਾਂ ਤੱਕ ਹੀ ਰਵਾਂਗੇ ਤੇ ਨਾਲ ਸ਼ਰੀਫ ਟੱਬਰ। ਤੁਹਾਡੇ ਸਾਹਮਣੇ ਪੂਰੀ ਗੱਲ ਨਿਤਾਰ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ ਕਿ ਸ਼ਰੀਫ ਟੱਬਰ ਨਾਲ ਹੋਇਆ ਕੀ ਹੈ, ਕੀ ਬਣ ਗਈਆਂ ਤੇ ਕੀ ਬਣ ਰਹੀਆਂ ਨੇ ਤੇ ਅੱਗੋਂ ਕੀ ਬਣਨੀਆਂ ਨੇ। ਇਹ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਦੇ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਦਸੀਏ ਕਿ ਇੱਕ ਪਾਸੇ ਤੇ ਤੁਸੀਂ ਵੇਖ ਰਹੇ ਹੋ ਕਿ ਮੇਰੀ ਪਿਆਰੀ ਬਾਜੀ ਮਰੀਮ ਨਵਾਜ਼ ਨੂੰ ਵਜ਼ੀਰ ਆਲਾ ਪੰਜਾਬ ਨਾਮਜ਼ਦ ਕਰ ਦਿੱਤਾ ਹੈ ਤੇ ਜਨਾਬ ਸ਼ਹਿਬਾਜ਼ ਸ਼ਰੀਫ ਨੂੰ ਵਜ਼ੀਰ ਆਜ਼ਮ ਪਾਕਿਸਤਾਨ ਨਾਮਜ਼ਦ ਕਰ ਦਿੱਤਾ ਹੈ। ਤੁਸੀਂ ਸੋਚਦੇ ਹੋਵੋਗੇ ਇਹਨਾਂ ਤੋਂ ਖੁਸ਼ਕਿਸਮਤ ਕਿਹੜਾ ਹੈ, 10-10 ਸੀਟਾਂ ਨਹੀਂ ਜਿੱਤੀਆਂ ਇਹਨਾਂ, ਤੇ ਇਹਨਾਂ ਨੂੰ ਉੱਤੋਂ ਵਾਲੀ ਹਕੂਮਤ ਵੀ ਦੇਤੀ ਹੈ ਤੇ ਥੱਲੋਂ ਵਾਲੀ ਵੀ। ਭਾਈ ਜੀ ਇਹੋ ਜਿਹੀ ਹਕੂਮਤ ਜਿਹੜੀ ਉਹਦੇ 'ਚ ਛਿੱਤਰ ਹੀ ਨੇ, ਉੱਤੇ ਵੀ ਛਿੱਤਰ ਦਿੱਤੇ ਨੇ ਤੇ ਥੱਲੇ ਵੀ ਛਿੱਤਰ ਦਿੱਤੇ ਨੇ। ਤੇ ਚੌਧਰੀ ਨਿਜ਼ਾਮਦੀਨ ਨੇ ਆਪ ਹੋ ਜਾਣਾ ਪਿੱਛੇ ਤੇ ਆਵਾਮ ਨੇ ਹੋ ਜਾਣਾ ਇਹਨਾਂ ਦੇ ਮਗਰ, ਤੇ ਫਿਰ ਛਿੱਤਰੋ ਛਿੱਤਰੀ ਆਵਾਮ ਤੇ ਇਹਨਾਂ ਨੇ ਹੋਣਾ। ਅੱਛਾ, ਇਸ ਗੱਲ ਦਾ ਕਿਸੇ ਹੋਰ ਬੰਦੇ ਨੂੰ ਖੁੜਕ ਪਈ ਹੈ ਕਿ ਨਹੀਂ? ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਇਹਦੀ ਖੁੜਕ ਪੂਰੀ ਪੈ ਗਈ ਹੈ। ਇਸ ਲਈ ਉਹ ਕੁਆਸੇ ਜਿਹੇ ਹੋ ਕੇ ਤੁਹਾਨੂੰ ਨਜ਼ਰ ਆ ਰਹੇ ਨੇ, ਬੈਠੇ ਨੇ, ਔਰ ਉਹ ਸੋਚਦੇ ਨੇ ਕਿ ਮੈਨੂੰ ਕਿਉਂ ਸੱਦਿਆ ਇੱਥੇ। ਚੇਤਾ ਕਰੋ ਨਵਾਜ਼ ਸ਼ਰੀਫ ਸਾਹਿਬ ਦੀਆਂ ਲੰਦਨ ਦੇ ਵਿੱਚ ਸੈਰਾਂ, ਲਾਲ ਬੁੱਲੀਆਂ, ਲਾਲ ਗੱਲਾਂ, ਮਫਰਲ ਗਲ ਦੇ ਵਿੱਚ ਪਾਇਆ ਤੇ ਜਾ ਕੇ ਪਤਾ ਨਹੀਂ ਕਿਹੜੀ ਕਿਹੜੀ ਕਾਫੀ ਸ਼ਾਪ ਤੇ ਕਿਹੜੇ ਕਿਹੜੇ ਪੀਜ਼ੇ ਤੇ ਡੋਨਰ ਖਾਂਦੇ ਸਨ ਤੇ ਉੱਥੇ ਅਯਾਸ਼ੀਆਂ ਕਰਦੇ ਸਨ। ਤੇ 4-5 ਜਿਹੜੇ ਉੱਥੇ ਪੰਟਰ ਸਾਫੀ ਰੱਖੇ ਸਨ, ਉਹ ਅੱਗੇ ਮਾਈਕ ਕਰਦੇ ਸਨ, ਮੂੰਹ ਦੇ ਉੱਤੇ ਉਹ ਛਿੱਕੂ ਜਿਹਾ ਚਾੜਿਆ ਹੁੰਦਾ ਸੀ ਤੇ ਉੱਥੇ ਆਪਣੀ ਮਰਜ਼ੀ ਦੇ ਆਪਣੀ ਕਦੀ ਨਿੱਘੇ, ਕਦੀ ਤੱਤੇ, ਕਦੀ ਠੰਡੇ, ਕਦੀ ਸਾਵੇ, ਕਦੀ ਫਿੱਕੇ, ਕਦੀ ਸਲੂਣੇ, ਜਿਹੋ ਜਿਹਾ ਦਿਲ ਕਰੇ ਬਿਆਨ ਦਿੰਦੇ ਸਨ। ਤੇ ਉੱਥੇ ਜਨਾਬ ਵਾਲਾ ਜਿਹੜਾ ਅੱਡੀਆਂ ਮਾਰਦੇ ਫਿਰਦੇ ਸਨ ਜਿੱਧਰ ਨੂੰ ਵੱਜਦੀਆਂ ਸਨ। ਹੁਣ ਕੀ ਹੋਇਆ? ਅਗਲਿਆਂ ਸਾਈਆਂ ਆਖਿਆ ਵੀ ਮੀਆਂ ਸਾਹਿਬ ਆਓ, ਤੁਹਾਨੂੰ ਅਸੀਂ ਏਸ਼ੀਆ ਦਾ ਟਾਈਗਰ ਬਣਾਉਣਾ ਤੇ ਤੁਸੀਂ ਪਾਕਿਸਤਾਨ ਨੂੰ ਏਸ਼ੀਆ ਦਾ ਟਾਈਗਰ ਬਣਾਉਣਾ। ਤਾਂ ਜਨਾਬ ਨੂੰ ਜਿਤਾਉਣਾ ਹੈ। ਲੰਦਨ ਐਗਰੀਮੈਂਟ ਹੋਇਆ ਔਰ ਕੌਲ ਕਰਾਰ ਹੋਏ, ਔਰ ਉਹਨਾਂ ਕੌਲ ਕਰਾਰਾਂ ਤੇ ਇੱਥੇ ਲੈ ਆਏ। ਇੱਥੇ ਲਿਆ ਕੇ ਉਹਨਾਂ ਤੁਹਾਨੂੰ ਕੰਬਲ ਕੁੱਟ ਤਾਂ ਤੁਸੀਂ ਸੁਣੀ ਹੋਏਗੀ, ਕੰਬਲ ਪਾ ਕੇ ਕਿਸੇ ਬੰਦੇ ਨੂੰ ਕੁੱਟਣਾ। ਪਹਿਲਾਂ ਤਾਂ ਉਹਨਾਂ ਮੀਆਂ ਸਾਹਿਬ ਨੂੰ ਕੰਬਲ ਪਾ ਕੇ ਭੰਨ ਚਾੜੀ। ਕੰਬਲ ਪਾ ਕੇ ਦਾ ਮਤਲਬ ਇਹ ਹੈ ਕਿ ਮੀਆਂ ਸਾਹਿਬ ਜਿਸ ਵੇਲੇ ਆਏ ਤੇ ਮੀਆਂ ਸਾਹਿਬ ਨੂੰ ਇਹ ਸੀ ਕਿ ਮੈਂ ਆਉਣਾ, ਉਤਰਨਾ ਤੇ ਮੇਲਾ ਲੁੱਟ ਲੈਣਾ। ਮੀਆਂ ਸਾਹਿਬ ਆਏ, ਉਤਰੇ, ਉੱਥੋਂ ਮੈਨੂੰ ਇੱਕ ਲਤੀਫਾ ਚੇਤੇ ਆ ਗਿਆ, ਉਹ ਮੈਂ ਤੁਹਾਨੂੰ ਪਹਿਲਾਂ ਸੁਣਾ ਦਿਆਂ, ਅੱਗੇ ਫਿਰ ਚੱਲਨੇ ਆ। ਇੱਕ ਗਿੱਦੜ ਸੀ ਤੇ ਖਾ ਮੈਲ ਫਿੱਟਿਆ ਸੀ ਬੜਾ। ਅੱਛਾ, ਮੈਲ ਲੋਕਾਂ ਨੂੰ ਸਮਝ ਨਹੀਂ ਆਉਂਦੀ। ਜਿਸ ਵੇਲੇ ਗੰਨੇ ਦੇ ਰਸ ਨੂੰ ਕੱਢ ਕੇ ਤੇ ਉਹਦੀ ਪੱਤ ਤੱਤੀ ਕਰੀਦੀ ਹੈ ਨਾ, ਪੱਤ ਪਕਾਈ ਦੀ, ਉਹਦੀ ਪੱਤ ਆਖਦੇ ਨੇ ਉਹਨੂੰ, ਜਿਹਦੇ 'ਚ ਰਸ ਜਿਹੜਾ ਗੰਨੇ ਦਾ ਹੁੰਦਾ ਉਹ ਇੱਕ ਵੱਡੇ ਕੜਾਹ 'ਚ ਪਾ ਕੇ ਤੇ ਉਹਦੇ ਥੱਲੇ ਅੱਗ ਬਾਲੀ ਦੀ ਹੈ ਤੇ ਉਹ ਫਿਰ ਰਿੱਝਦਾ ਰਹਿੰਦਾ, ਮਤਲਬ ਕਿ ਉਹ ਉਬਲਦਾ ਰਹਿੰਦਾ, ਰਿੱਝਦਾ ਸਮਝ ਲਓ, ਪੱਕਦਾ ਰਹਿੰਦਾ। ਤੇ ਆਖਰ ਉਹ 'ਚੋਂ ਪਾਣੀ ਉੱਡ ਜਾਂਦਾ ਹੈ ਤੇ ਫਿਰ ਗੁੜ ਰਹਿ ਜਾਂਦਾ ਤੇ ਉਹਦੇ ਨਾਲ ਗੁੜ ਜਾਂ ਸ਼ੱਕਰ ਬਣਦੀ ਹੈ। ਜਦੋਂ ਸੰਘਣਾ ਹੋ ਜਾਂਦਾ, ਉਹਦੇ ਉੱਤੋਂ ਜਿਹੜਾ ਜ਼ਿਮੀਦਾਰ ਹੁੰਦਾ ਨਾ, ਉਹਦੇ ਉੱਤੇ ਜਿਹੜੀ ਮੈਲ ਆਉਂਦੀ ਹੈ ਨਾ, ਉਹ ਲਾ ਕੇ ਇੱਕ ਪੀਪੇ 'ਚ ਪਾਈ ਜਾਂਦਾ ਤੇ ਪੀਪਾ ਰਾਤ ਉੱਥੇ ਹੀ ਪਿਆ ਰਹਿੰਦਾ। ਸ਼ਾਮੀ ਜ਼ਿਮੀਦਾਰ ਤੇ ਆ ਜਾਂਦਾ ਘਰ, ਤੇ ਜਿਹੜੇ ਗਿੱਦੜ ਹੁੰਦੇ ਨੇ ਨਾ, ਉਹ ਫਿਰ ਉਹ ਮੈਲ ਖਾਂਦੇ ਨੇ। ਇਸੇ ਤਰ੍ਹਾਂ ਰਾਤ ਨੂੰ ਮੈਲ ਖਾ ਇੱਕ ਫਿੱਟਿਆ ਗਿੱਦੜ ਸੀ। ਉਹ ਇੱਕ ਦਿਨ ਤੁਰਿਆ ਜਾਣ ਡਿਆ ਸੀ, ਨਾਲ ਉਹਦੇ ਕੋਈ ਯਾਰ ਬੇਲੀ ਸਨ। ਅੱਗੋਂ ਆ ਗਿਆ ਸ਼ੇਰ, ਨੂਨ ਲੀਗ ਵਾਲਾ ਨਹੀਂ, ਅਸਲ ਵਾਲਾ ਸ਼ੇਰ। ਤੇ ਉਹ ਗਿੱਦੜ ਨੂੰ ਉਹਨਾਂ ਆਖਿਆ ਵੀ ਤੂੰ ਇਹਦੇ ਨਾਲੋਂ ਸੁਨੱਖਾ ਵੀ ਬਹੁਤਾ ਹੈ, ਤੂੰ ਇਹਦੇ ਨਾਲੋਂ ਜਿਹੜਾ ਉੱਚਾ ਵੀ ਬਹੁਤਾ ਹੈ, ਤੂੰ ਇਹਦੇ ਨਾਲੋਂ ਜਵਾਨ ਵੀ ਬਹੁਤਾ ਹੈ, ਫਿੱਟਿਆ ਵੀ ਬਹੁਤਾ ਹੈ, ਤੇ ਤੇਰੀਆਂ ਅੱਖਾਂ 'ਚ ਵੀ ਖੂਨ ਆਇਆ ਹੈ, ਤੇ ਤੂੰ ਤੇ ਇਹਨੂੰ ਉਧੇੜ ਛਦੇੜ ਛੱਡਣਾ, ਤੇ ਇਹਨੂੰ ਡਰਾ ਦੇ ਅੱਜ ਸ਼ੇਰ ਨੂੰ, ਇੱਕ ਵਾਰ ਜਾਨ ਛੁੱਟ ਜਾਏ। ਗਿੱਦੜ ਨੇ ਉਹਨਾਂ ਨਾਲ ਵੇਖ ਕੇ ਆਖਿਆ ਸੱਚੀ ਇੰਜੀ ਇਹ ਗੱਲ, ਵਾਕਈ ਮੇਰੀਆਂ ਅੱਖਾਂ 'ਚ ਖੂਨ ਉਤਰਿਆ? ਉਹਨਾਂ ਆਖਿਆ ਜੀ ਬਿਲਕੁਲ ਉਤਰਿਆ ਹੋਇਆ ਤੇਰੀਆਂ ਅੱਖਾਂ 'ਚ ਖੂਨ। ਗਿੱਦੜ ਨੇ ਜਨਾਬ ਮਾਰਿਆ ਲਲਕਾਰਾ ਤੇ ਪੈ ਗਿਆ ਸ਼ੇਰ ਨੂੰ। ਸ਼ੇਰ ਨੇ 2 ਇੱਧਰ ਛੱਡੀਆਂ ਤੇ 2 ਇੱਧਰ ਛੱਡੀਆਂ, 9 ਸ਼ੌਂ ਮਾਰੇ, ਹੋਰ ਤੇ ਕੁਝ ਬਹੁਤਾ ਨਾ ਕੀਤਾ, ਪਰ ਅਧੇੜ ਪਧੇੜ ਕੇ ਨਾ ਖਿਲ ਰਿਹਾ, ਲੁੱਟਿਆ ਪੁੱਟਿਆ। ਗਿੱਦੜ ਜਿਹੜਾ ਨਾ ਉਹ ਸਾਡੇ ਮੀਆਂ ਸਾਹਿਬ ਤਰ੍ਹਾਂ ਸੜਕ ਦੇ ਕਿਨਾਰੇ ਤੇ ਪਿਆ। ਲੰਘਣ ਵਾਲਾ ਕੋਈ ਲਾਗੋਂ ਲੰਘਿਆ, ਉਹਨੇ ਪੁੱਛਿਆ ਵੀ ਗਿੱਦੜਾ ਕੀ ਹੋਇਆ? ਉਹਨੇ ਕਿਹਾ ਹੋਣਾ ਕੀ ਸੀ, ਨਾ ਮੇਰੇ ਲੂਈ ਕੰਡੇ ਖੜੇ ਹੋਏ ਸਨ, ਨਾ ਮੈਂ ਵਾਕਈ ਫਿੱਟਿਆ ਸਾਂ, ਨਾ ਮੇਰੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਸੀ, ਬਸ ਸ਼ਰੀਕਾਂ ਨੇ ਤੜਾ ਕੇ ਮਰਵਾ ਦਿੱਤਾ। ਉਹੀ ਕੰਮ ਹੋਇਆ ਜੇ ਮੀਆਂ ਨਵਾਜ਼ ਸ਼ਰੀਫ ਨਾਲ। ਜਿਹੜਾ ਚਾਚਾ ਟਿੱਡਾ ਹੈ, ਮਤਲਬ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਉਹਨਾਂ ਦੀਆਂ ਸਾਰੀਆਂ ਫੁਰਤੀਆਂ ਸਨ, ਕਿਉਂਕਿ ਉਹ ਲੰਮੇ ਟਾਈਮ ਵਾਸਤੇ ਬਾਜ਼ਾਰ ਤੇ ਉਜ਼ਮਾ ਲੈਣ ਜਾਣਾ ਚਾਹੁੰਦੇ ਸਨ। ਉਹਨਾਂ ਇਹ ਗੱਠਜੋੜ ਕੀਤਾ ਚੌਧਰੀ ਨਿਜ਼ਾਮਦੀਨ ਦੇ ਨਾਲ, ਤੇ ਉਹ ਚੌਧਰੀ ਨਿਜ਼ਾਮਦੀਨ ਤੇ ਸ਼ਹਿਬਾਜ਼ ਸ਼ਰੀਫ ਤੇ ਨਵਾਜ਼ ਸ਼ਰੀਫ ਨਾਲ ਬਹਾ ਕੇ ਇੱਕ ਲੰਦਨ ਪਲਾਨ ਬਣਾਇਆ। ਨਵਾਜ਼ ਸ਼ਰੀਫ ਸਾਹਿਬ ਜਿਹੜੇ ਉੱਥੇ ਬੁੱਲੀਆਂ ਲੁੱਟ ਰਹੇ ਸਨ, ਉਹਨਾਂ ਨੂੰ ਇੱਥੇ ਲਿਆਂਦਾ, ਇੱਥੇ ਲਿਆ ਕੇ ਆਵਾਮ 'ਚ ਛੱਡਿਆ, ਤੇ ਆਵਾਮ ਨੇ ਇਸ ਸ਼ੇਰ ਨੂੰ ਸਰਕਸ ਦਾ ਸ਼ੇਰ ਹੀ ਸਮਝਿਆ
ਕਿਸੇ ਢੇਮ ਮਾਰੀ ਤੇ ਕਿਸੇ ਸੀਟੀ ਮਾਰੀ, ਕਿਸੇ ਕਰਤੱਵ ਵੇਖਣ ਦੀ ਕੋਈ ਖਾਸ ਖੁਆਇਸ਼ ਨਾ ਕੀਤੀ। ਬਨਾਰਸੀ ਠੱਗਾਂ ਤਰ੍ਹਾਂ ਕਦੀ ਕੋਈ ਪੱਗ ਬੰਨੀ ਤੇ ਕਦੀ ਕੋਈ ਲੀੜੇ ਪਾਏ ਤੇ ਕਦੀ ਕੋਈ ਗੱਲ ਕੀਤੀ, ਕਦੀ ਫੈਸਲਾਬਾਦ ਵਾਲਿਆਂ ਦੇ ਸੱਜਿਓਂ ਖੱਬਿਓਂ ਉੱਤੋਂ ਥੱਲਿਓਂ ਤੇ ਵਿੱਚੋਂ ਦੀ ਮੋਟਰਵੇ ਕੱਢ ਦਿੱਤੀ, ਤੇ ਕਦੀ ਗੁਜਰਾਂ ਵਾਲੇ ਜਾ ਕੇ ਪੁੱਛਦੇ ਰਹੇ ਕਿ ਆਈ ਲਵ ਯੂ, ਡੂ ਯੂ ਲਵ ਮੀ। ਇਹ ਸਾਰੇ ਤਮਾਸ਼ਿਆਂ ਦੇ ਬਾਵਜੂਦ ਵੀ ਜਿਹੜਾ ਸਰਕਸ ਦੇ ਵਿੱਚ ਰਿੰਗ ਮਾਸਟਰ ਸੀ ਨਾ ਚੌਧਰੀ ਨਿਜ਼ਾਮਦੀਨ, ਉਹਨੇ ਸੋਚਿਆ ਸੀ ਕਿ ਇਹਦਾ ਐਰਕੀ ਇਲਾਜ ਕਰਨਾ, ਇੱਥੇ ਕੰਬਲ ਪਾ ਕੇ ਭੰਨ ਚਾੜਨੀ। ਇਹ ਪਹਿਲਾਂ ਨਿਕਲ ਗਿਆ ਸੀ ਬਾਹਰ ਤੇ ਉੱਥੇ ਜਾ ਕੇ ਬੜੀਆਂ ਕਸੂਤੀਆਂ ਗੱਲਾਂ ਕਰਦਾ ਰਿਹਾ। ਉਹਨਾਂ ਜਨਾਬੇ ਵਾਲਾ ਚੌਧਰੀ ਸਾਹਿਬ ਨੂੰ ਚਾੜੀ ਕੁੱਟ ਤੇ ਉਹਨਾਂ ਮਾਨਸਰੇ ਵਾਲੀ ਸੀਟ ਹਰਾ ਦਿੱਤੀ। ਜਿਹੜੀ ਲਾਹੌਰ ਦੀ ਸੀਟ ਉਹ ਐਡੀ ਭੈੜੀ ਜਿਤਾਈ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਹੁਣ ਸਮਝ ਨਹੀਂ ਆਉਣ ਡਈ ਵੀ ਇਹਨੂੰ ਜਿੱਤਿਆ ਕਵਾਂ ਜਾਂ ਹਾਰਿਆ ਕਵਾਂ। ਮਤਲਬ ਨਾ ਹੀ ਅੱਖਾਂ 'ਚ ਖੂਨ ਆਇਆ, ਨਾ ਲੋਈ ਕੰਢੇ, ਬਸ ਸ਼ਰੀਕਾਂ ਤੜਾ ਕੇ ਮਰਾ ਦਿੱਤਾ। ਹੁਣ ਜ਼ਰਦਾਰੀ ਸਾਹਿਬ ਆਖਦੇ ਨੇ ਕਿ ਤੁਹਾਨੂੰ ਵਜ਼ੀਰ ਆਜ਼ਮ ਬਣਾਉਣ ਨੂੰ ਅਸੀਂ ਤਿਆਰ ਹਾਂ, ਪਰ ਤੁਹਾਡੇ ਕੋਲ ਤੇ ਸੀਟ ਹੀ ਕੋਈ ਨਹੀਂ। ਨਾ ਤੁਸੀਂ ਉੱਥੋਂ ਰਾਏਵਿੰਡ ਤੋਂ ਜਿੱਤੇ ਹੋ, ਨਾ ਮਾਡਲ ਟਾਊਨ ਵਾਲੀ ਯੂਨੀਅਨ ਕੌਂਸਲ ਜਿੱਤੇ ਹੋ। ਇਸ ਵੇਲੇ ਤਾਂ ਸਰਕਾਰ ਤੁਸੀਂ ਕੌਂਸਲਰ ਬਣਨ ਦੇ ਕਾਬਿਲ ਨਹੀਂ। ਤੁਹਾਨੂੰ ਵਜ਼ੀਰ ਆਜ਼ਮ ਬਣਾਵਾਂਗੇ, ਸਾਰੀ ਹੁਕੂਮਤ ਡਿੱਗ ਜਾਏਗੀ, ਫਿਰ ਇਮਰਾਨ ਖਾਨ ਆ ਜਾਏਗਾ। ਇਹਨਾਂ ਹਾਲਾਤ ਦੇ ਵਿੱਚ ਹੁਣ ਉਹਨਾਂ ਬੁੱਕਲ ਮਾਰ ਕੇ ਪਿੱਛੇ ਜਾਣ ਦਾ ਫੈਸਲਾ ਕੀਤਾ ਤੇ ਹਮੇਸ਼ਾ ਵਾਸਤੇ ਸਿਆਸੀ ਰੇਲਤ ਫਰਮਾਉਣ ਦਾ ਫੈਸਲਾ ਕਰ ਲਿਆ। ਮੈਂ ਜ਼ਿੰਦਗੀ ਦੀ ਰੇਲਤ ਨਹੀਂ, ਅੱਲਾ ਉਹਨਾਂ ਨੂੰ ਲੰਮੀ ਜ਼ਿੰਦਗੀ ਦੇਵੇ, ਮੈਂ ਸਿਆਸੀ ਰੇਲਤ ਫਰਮਾਉਣ ਦਾ ਉਹਨਾਂ ਨੇ ਜਨਾਬੇ ਵਾਲਾ ਫੈਸਲਾ ਕਰ ਲਿਆ ਤੇ ਟਿੱਡੇ ਚਾਚੇ ਨੂੰ ਅੱਗੇ ਕਰ ਦਿੱਤਾ। ਉਹ ਹੁਣ ਬਣੇਗਾ ਵਜ਼ੀਰ ਆਜ਼ਮ ਤੇ ਸਾਡੀ ਪਿਆਰੀ ਬਾਜੀ ਮਰੀਮ ਨਵਾਜ਼ ਬਣੇਗੀ ਵਜ਼ੀਰ ਆਲਾ ਪੰਜਾਬ। ਇੱਥੇ ਹੁਣ ਇੱਕ ਟਵਿਸਟ ਹੈ, ਜ਼ਰਾ ਧਿਆਨ ਨਾਲ ਸੋਚੋ ਕਿ ਇਹ ਹਕੂਮਤ ਬਣਨ ਤੋਂ, ਇਹ ਸਾਰੇ ਇਲੈਕਸ਼ਨ ਹੋਣ ਤੋਂ ਔਰ ਇਹਨਾਂ ਦੀ ਹਕੂਮਤ ਬਣਨ ਤੋਂ ਪਹਿਲਾਂ, ਇਹ ਜਿਹੜੀ ਨਿਗਰਾਨ ਸੀ, ਇਸ ਤੋਂ ਪਹਿਲਾਂ ਸੋਚੋ ਕਿ ਸ਼ਹਬਾਜ਼ ਸ਼ਰੀਫ ਵਜ਼ੀਰ ਆਜ਼ਮ ਸੀ ਤੇ ਪੁੱਤਰ ਹਮਜ਼ਾ ਸ਼ਹਬਾਜ਼ ਵਜ਼ੀਰ ਆਲਾ ਸੀ। ਜੇ ਚੌਧਰੀ ਨਿਜ਼ਾਮਦੀਨ ਨੇ ਵਾਕਈ ਇਹਨਾਂ ਨੂੰ ਹਕੂਮਤ ਦੇਣੀ ਹੁੰਦੀ ਇੱਜ਼ਤ ਨਾਲ, ਤੇ ਕੀ ਉਸ ਵੇਲੇ ਚੁੱਪ ਕਰਕੇ ਹਮਜ਼ਾ ਸ਼ਹਬਾਜ਼ ਨੂੰ ਪਾਸੇ ਕਰਕੇ ਇੱਕ ਜ਼ਿਮਨੀ ਇਲੈਕਸ਼ਨ ਕਰਾ ਕੇ ਉੱਥੋਂ ਮਰੀਮ ਬੀਬੀ ਨੂੰ ਲਿਆ ਕੇ ਇੰਜੀ ਪ੍ਰਿੰਟ ਆਊਟ ਦੇ ਵਿੱਚੋਂ ਫੈਸਲਾ ਕੱਢਦੇ, ਇੰਜ ਹੀ ਮਰੀਮ ਸਾਹਿਬਾ ਨੂੰ ਲਿਆ ਕੇ ਬਹਾ ਕੇ ਤੇ ਵਜ਼ੀਰ ਆਲਾ ਬਣਾ ਦਿੰਦੇ। ਤੇ ਇਸੇ ਤਰੀਕੇ ਨਾਲ ਕੋਈ ਐਮਰਜੈਂਸੀ ਲਾ ਕੇ ਆਈਨ ਤੇ ਪਹਿਲਾਂ ਹੀ ਤੋੜਿਆ ਸੀ ਤੇ ਇਸ ਹਕੂਮਤ ਨੂੰ ਕੋਈ 2-4 ਸਾਲ ਹੋਰ ਚਲਾ ਦਿੰਦੇ ਤੇ ਸ਼ੌਕ ਪੂਰਾ ਕਰ ਦਿੰਦੇ, ਬਲਕਿ ਸ਼ੌਂਕ ਪੂਰਾ ਕਰ ਦਿੰਦੇ। ਉਹਨਾਂ ਸ਼ੌਂਕ ਪੂਰਾ ਕਰਨ ਦੀ ਬਜਾਏ ਉਹਨਾਂ ਆਖਿਆ ਨਹੀਂ, ਜ਼ਰਾ ਮੈਦਾਨੇ ਨਿਕਲੋ, ਤੁਹਾਨੂੰ ਪੂਰਾ ਵਿਜ਼ਿਟ ਕਰਨਾ ਇਸ ਵਾਰੀ। ਉਹਨਾਂ ਜਨਾਬੇ ਵਾਲਾ ਚੌਧਰੀ ਸ਼ਰੀਫ ਸਾਹਿਬ ਨੂੰ, ਵੱਡੇ ਸ਼ਰੀਫ ਸਾਹਿਬ ਨੂੰ ਮੈਦਾਨੇ ਕੱਢਿਆ। ਉਸ ਤੋਂ ਬਾਅਦ ਜੋ ਕੁਛ ਉਹਨਾਂ ਨਾਲ ਕਰ ਛੱਡਿਆ, ਜੋ ਛਿੱਤਰੋ ਛਿੱਤਰੀ ਕੰਮ ਹੋਇਆ, ਕੰਬਲ ਪਾ ਕੇ ਵੀ ਕੁੱਟਿਆ ਤੇ ਆਖਰ ਤੇ ਪਾਣੀ ਪਾ ਕੇ ਵੀ ਕੁੱਟਿਆ। ਦੋਨਾਂ ਤਰੀਕਿਆਂ ਨਾਲ ਕੁੱਟਣ ਤੋਂ ਬਾਅਦ ਉਹਨਾਂ ਹੁਣ ਡੱਬਾ ਵੀ ਬੰਨ੍ਹ ਦਿੱਤਾ ਨਾਲ। ਡੱਬਾ ਬੰਨਣ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਇੱਕ ਤੁਹਾਨੂੰ ਬਲਕਿ ਹੋਰ ਗੱਲ ਸੁਣਾ ਦਿੰਦਾ ਜਿਹੜੀ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਕਰ ਦਿੱਤੀ ਜਾਂਦਿਆਂ ਸਾਡੇ ਪਿੰਡਾਂ 'ਚ ਜਿਹੜੇ ਜਵਾਕ ਨੇ ਨਾ, ਉਹ ਮੂੰਹ ਦੇ ਵਿੱਚ ਅੰਗੂਠਾ ਪਾਉਂਦੇ ਨੇ। ਮੂੰਹ ਦੇ ਵਿੱਚ ਜਿਸ ਵੇਲੇ ਅੰਗੂਠਾ ਪਾਉਂਦੇ ਨੇ ਤੇ ਉਹ ਮਾਵਾਂ ਨੂੰ ਬੜਾ ਮਸਲਾ ਹੁੰਦਾ, ਬਾਰ-ਬਾਰ ਉਹਨਾਂ ਦਾ ਅੰਗੂਠਾ ਫੜ ਕੇ ਖਿੱਚਦੀਆਂ ਨੇ। ਉਹ ਅੰਗੂਠਾ ਵੀ ਲੰਮਾ ਹੋ ਜਾਂਦਾ, ਮੂੰਹ ਵੀ, ਦੰਦ ਵੀ ਵਿੰਗੇ ਹੋ ਜਾਂਦੇ ਨੇ, ਤੇ ਇਸ ਲਈ ਬੜਾ ਰੌਲਾ ਬਣਦਾ ਤੇ ਮਾਵਾਂ ਡੱਕਦੀਆਂ ਨੇ, ਪਰ ਜਵਾਕ ਡੱਕੇ ਨਹੀਂ ਜਾਂਦੇ। ਉਹ ਪੁਰਾਣੇ ਜ਼ਮਾਨੇ 'ਚ ਕਦੀ ਅੰਗੂਠੇ 'ਤੇ ਕੋਈ ਕੌੜੀ ਸ਼ੈ ਲਾਉਂਦੇ ਸਨ ਤੇ ਹੁਣ ਦੇ ਨਿਆਣੇ ਬੜੇ ਚਾਲੂ ਹੋ ਗਏ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ, ਅੰਗੂਠਾ ਧੋ ਕੇ ਲੈ ਲੈਂਦੇ ਨੇ ਮੂੰਹ ਦੇ ਵਿੱਚ। ਇਸ ਵਾਸਤੇ ਪਿੰਡਾਂ ਦੇ ਵਿੱਚ ਹੁਣ ਤੁਹਾਨੂੰ ਪਤਾ ਮਾਵਾਂ ਤੋਂ ਵੱਡਾ ਸਾਇੰਸਦਾਨ ਕੋਈ ਨਹੀਂ ਹੁੰਦਾ। ਸਭ ਤੋਂ ਜ਼ਿਆਦਾ ਜਿਹੜੀ ਇਨੋਵੇਸ਼ਨ ਹੁੰਦੀ ਹੈ ਨਾ, ਨਵੀਂ ਤੋਂ ਨਵੀਂ ਸ਼ੈ, ਉਹ ਮਾਂ ਕਰਦੀ ਹੈ ਬੱਚੇ ਵਾਸਤੇ। ਬੱਚਾ ਇੱਕ ਸ਼ੈ ਨਾ ਖਾਵੇ ਤਾਂ ਮਾਂ 2 ਸ਼ੈਵਾਂ ਰਲਾ ਕੇ ਦੇ ਦਿੰਦੀ ਹੈ। ਉਹਨੂੰ ਪਤਾ ਹੈ ਕਿ ਆਪਣਾ ਮਾਮਲਾ ਕਿਵੇਂ ਧੱਕਣਾ ਹੈ। ਤੇ ਪਿੰਡ ਦੀਆਂ ਮਾਵਾਂ ਨੇ ਇੱਕ ਨਵਾਂ ਕੰਮ ਕੀਤਾ, ਜਿਹੜੇ 2-3 ਸਾਲ ਦੇ ਜਵਾਕ ਹੋ ਜਾਂਦੇ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਫਿਰ ਆਸਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਨੰਗੇ ਨਹੀਂ ਹੋਣਾ, ਕੱਪੜੇ ਪਾਉਣੇ ਨੇ, ਨੰਗੇ ਹੋਣ 'ਤੇ ਸ਼ਰਮ ਆਉਂਦੀ ਹੈ। ਉਹਨਾਂ ਬੱਚਿਆਂ ਦੀ ਸ਼ਲਵਾਰ ਦੀ ਲਾਸਟਿਕ ਮਾਵਾਂ ਢਿੱਲੀਆਂ ਕਰ ਦਿੰਦੀਆਂ ਨੇ। ਉਹਦੇ ਨਾਲ ਹੁੰਦਾ ਕੀ ਹੈ ਕਿ ਬੱਚਾ ਜਿਹੜਾ ਉਹ ਸਾਰਾ ਦਿਨ ਜਦੋਂ ਭੱਜਦਾ ਤੇ ਸ਼ਲਵਾਰ ਸੁੱਥਣ ਥੱਲੇ ਡਿੱਗਦੀ ਹੈ, ਉਹ ਸੁੱਥਣ ਫੜਦਾ ਤੇ ਉਹਦੇ ਨਾਲ ਉਹਦਾ ਹੱਥ ਜਿਹੜਾ ਮਸਰੂਫ ਰਹਿੰਦਾ, ਸਾਰਾ ਦਿਨ ਸੁੱਥਣ ਫੜ ਕੇ ਹੀ ਭੱਜਦਾ ਹੈ। ਜਿਸ ਵੇਲੇ ਸੁੱਥਣ ਨੂੰ ਹੱਥ ਰੱਖਦਾ ਤੇ ਹੱਥ ਜਿਹੜਾ ਉਹ ਮੂੰਹ 'ਚ ਨਹੀਂ ਆ ਸਕਦਾ, ਤੇ ਬਜਾਏ ਇਸ ਦੇ ਕਿ ਉਹਦਾ ਮੂੰਹ ਦੇ ਵਿੱਚੋਂ ਹੱਥ ਬਾਰ-ਬਾਰ ਫੜ ਕੇ ਖਿੱਚੋ, ਉਹਦਾ ਹੱਥ ਹੀ ਸੁੱਥਣ 'ਤੇ ਰਖਵਾਓ, ਸੁੱਥਣ ਹੀ ਸਾਂਭਦਾ ਰਵੇ। ਇਹ ਹੀ ਕੰਮ ਚੌਧਰੀ ਨਿਜ਼ਾਮਦੀਨ ਨੇ ਸ਼ਰੀਫ ਟੱਬਰ ਨਾਲ ਕੀਤਾ। ਇਹ ਹੁਣ ਆਪਣੀ ਸੁੱਥਣ ਹੀ ਸਾਂਭਦੇ ਰਹਿਣਗੇ। ਇਹਨਾਂ ਨੇ ਪਹਿਲਾਂ ਆ ਕੇ ਤੇ ਇਹ ਆਂਦੇ ਸਨ ਹਿੰਦੁਸਤਾਨ ਨਾਲ ਇਹ ਕਰਨਾ ਤੇ ਫਲਾਣੇ ਨਾਲ ਇਹ ਕਰਨਾ, ਇੰਨਾ ਮਾਲ ਅਸੀਂ ਖਾਣਾ ਤੇ ਇੰਨਾ ਤੁਸੀਂ ਖਾਣਾ। ਚੌਧਰੀ ਨਿਜ਼ਾਮਦੀਨ ਨੂੰ ਜ਼ਰਾ ਹਿੱਸਾ ਬਹੁਤਾ ਚਾਹੀਦਾ ਹੁੰਦਾ, ਤੁਹਾਨੂੰ ਪਤਾ ਹੈ। ਤੇ ਚੌਧਰੀ ਨਿਜ਼ਾਮਦੀਨ ਨੇ ਇਹਨਾਂ ਨੂੰ ਹੁਣ ਸੁੱਥਣ ਦਾ ਵਕਤ ਪਾ ਦਿੱਤਾ। ਇਹ ਹੁਣ ਆਪਣੀ ਸੁੱਥਣ ਹੀ ਸਾਂਭਦੇ ਫਿਰਨਗੇ ਤੇ ਇਮਰਾਨ ਖਾਨ ਪਿੱਛੇ ਲੱਠ ਲੈ ਕੇ ਇਹਨਾਂ ਦੇ ਮਗਰ ਆਵਾਮ ਦੇ ਨਾਲ, ਇਹ ਅੱਗੇ ਤੇ ਸੁੱਥਣ ਹੱਥ ਦੇ ਵਿੱਚ ਫੜੀ ਹੋਏਗੀ, ਕਿਉਂਕਿ ਜੇ ਛੱਡੀ ਤੇ ਸਿਆਸੀ ਸੁੱਥਣ ਲੈ ਜਾਣੀ ਹੈ। ਇਸ ਵਾਸਤੇ ਮੈਂ ਇਹੀ ਕਹਾਂਗਾ ਕਿ ਲਾਲਚੀ ਦੀ ਮੌਤ ਗੱਪੀ ਦੇ ਹੱਥੋਂ ਹੁੰਦੀ ਹੈ ਤੇ ਇਹਨਾਂ ਦੀ ਹੋ ਗਈ ਹੈ। ਕਿਸ ਦਿਨ ਫਿਰ ਇਹਦੇ 'ਤੇ ਤਫਸੀਲੀ ਗੱਲ ਕਰਾਂਗੇ। ਦੱਸਣਾ ਮੈਂ ਸਿਰਫ ਤੁਹਾਨੂੰ ਇਹ ਸੀ ਕਿ ਜ਼ਰਦਾਰੀ ਸਾਹਿਬ ਵੀ ਹੁਣ ਤਾਨੇ ਮਾਰਦੇ ਨੇ ਤੇ ਮੀਆਂ ਸਾਹਿਬ ਨੂੰ ਆਖਦੇ ਨੇ ਵੀ ਤੁਹਾਡੇ ਪੱਲੇ ਕੁਛ ਹੈ ਨਹੀਂ ਔਰ ਸਾਨੂੰ ਸਾਰੇ ਹੀ ਅਹੁਦੇ ਦੇ ਦਿਓ।
ਸਦਰ ਵੀ ਸਾਡਾ, ਸਪੀਕਰ ਵੀ ਸਾਡਾ, ਸਾਰਾ ਕੁਝ ਸਾਡਾ। ਵਜ਼ਾਰਤਾਂ ਤੁਸੀਂ ਲਵੋ, ਹਕੂਮਤ ਤੁਸੀਂ ਚਲਾਓ, ਆਈਨੀ ਅਹੁਦੇ ਸਾਨੂੰ ਦਿਓ। ਆਈਨੀ ਦਾ ਮਤਲਬ ਜਿਨ੍ਹਾਂ ਅਹੁਦਿਆਂ ਦੇ ਉੱਤੇ ਜਿਵੇਂ ਆਰਿਫ ਅਲਵੀ ਸਾਹਿਬ ਬੈਠੇ ਨੇ, ਉਹਨਾਂ ਨੂੰ ਕੋਈ ਗਾਲਮੰਦਾ ਤਾਂ ਨਹੀਂ ਕਰਦਾ ਨਾ। ਉਹਨਾਂ ਕਿਹੜਾ ਆਟੇ, ਦਾਲ, ਚੀਨੀ, ਤੇਲ ਦਾ ਭਾਅ ਕੱਢਣਾ ਹੈ, ਜਾਂ ਉਹਨਾਂ ਨੇ ਮਹਿੰਗਾਈ ਰੋਕਣੀ ਹੈ, ਜਾਂ ਦੂਸਰੇ ਮਾਮਲੇ ਕਰਨੇ ਨੇ। ਉਹ ਤੇ ਕਰਨੇ ਨੇ ਹਕੂਮਤ ਨੇ। ਤੇ ਉਹ ਉਹਨਾਂ ਆਖਿਆ ਜੀ ਗਾਲਾਂ ਤੁਸੀਂ ਇਕੱਲੇ ਖਾਓ, ਤੇ ਜਿਹੜੀਆਂ ਘਿਓ ਦੀਆਂ ਨਾਲਾਂ ਅਸੀਂ ਇਕੱਲੇ ਲਵਾਂਗੇ। ਇਮਰਾਨ ਖਾਨ ਵੱਲੋਂ ਅੱਗੇ ਜ਼ਰਦਾਰੀ ਨੂੰ ਜਵਾਬ ਹੋ ਗਿਆ, ਤੇ ਜ਼ਰਦਾਰੀ ਸਾਹਿਬ ਹੁਣ ਬਹਿ ਗਏ ਨੇ, ਤੇ ਗਿਰੇਬਾਨ ਇਹਨਾਂ ਦਾ ਆਪਣੇ ਹੱਥ 'ਚ ਫੜ ਲਿਆ। ਸੁੱਥਣ ਕਿਸੇ ਹੋਰ ਦੇ ਹੱਥ 'ਚ, ਉਹ ਚੌਧਰੀ ਨਿਜ਼ਾਮੁਦੀਨ ਦਾ ਰੌਲਾ ਹੈ। ਇਹ ਗਿਰੇਬਾਨ ਨਵਾਜ਼ ਸ਼ਰੀਫ ਨੇ ਫੜਿਆ, ਆਪਣਾ ਜ਼ਰਦਾਰੀ ਸਾਹਿਬ ਨੇ ਫੜਿਆ। ਉਹਨਾਂ ਚਿਰ ਗਿਰੇਬਾਨ ਫੜਨਗੇ ਜਿੰਨਾ ਚਿਰ ਉਹਨਾਂ ਨੂੰ ਸਵਾਦ ਆਉਂਦਾ। ਤੇ ਜਿੱਦਣ ਉਹਨਾਂ ਨੂੰ ਲੱਗਾ ਕਿ ਹੁਣ ਗਾਲਾਂ ਬਹੁਤੀਆਂ ਪੈ ਰਹੀਆਂ ਨੇ, ਜਾਂ ਚੌਧਰੀ ਨਿਜ਼ਾਮੁਦੀਨ ਨੇ ਇਹਨਾਂ ਦੀ ਉਲਟਬਾਜੀ ਪਾਉਣੀ ਹੋਈ, ਤੇ ਉਦੋਂ ਜ਼ਰਦਾਰੀ ਸਾਹਿਬ ਨੂੰ ਮਾਰਨਗੇ ਅੱਖ। ਜ਼ਰਦਾਰੀ ਸਾਹਿਬ ਆਪਣੀ ਜਿਹੜੀ ਹੈ ਨਾ ਇੱਟ ਵਿੱਚੋਂ ਕੱਢ ਲੈਣਗੇ, ਤੇ ਪੂਰੀ ਕੰਧ ਜਾ ਢਹੇਗੀ, ਤੇ ਬਾਜੀ ਮਰੀਮ ਜਿਹੜੀ ਹੈ ਉਹ ਵੀ ਵਜ਼ੀਰ ਆਲਾ ਨਹੀਂ ਰਹੇਗੀ, ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਨਹੀਂ ਰਹਿਣਗੇ। ਤੇ ਜਾਂਦਿਆਂ ਜਾਂਦਿਆਂ ਕਿੰਗ ਐਡਵਰਡ ਕਾਲਜ ਵਾਲਿਓ ਤਗੜੇ ਹੋ ਜਾਓ, ਤੁਸੀਂ ਬਾਜੀ ਨੂੰ ਕੱਢਿਆ ਸੀ। ਚੇਤਾ ਹੈ ਨਾ ਤੁਹਾਨੂੰ? ਆਖਦੇ ਸੋ ਵੀ ਬਾਜੀ ਨਲਾਇਕ ਹੈ, ਔਰ ਬਾਜੀ ਚਲੋ ਜੇ ਥੋੜ੍ਹੀ ਜਿਹੀ ਨਲਾਇਕ ਹੀ ਸੀ, ਤੁਸੀਂ ਅਕਲ ਕਰ ਲੈਂਦੇ, ਤੁਹਾਨੂੰ ਸਮਝ ਹੋਣੀ ਚਾਹੀਦੀ ਸੀ ਬਾਜੀ ਕਦੇ ਕੁਝ ਨਾ ਕੁਝ ਬਣ ਹੀ ਜਾਣਾ ਨਾ ਆਖਰ। ਕਿਉਂਕਿ ਇੱਥੇ ਜਿੱਡਾ ਨਲਾਇਕ ਬੰਦਾ ਹੋਵੇ ਉੱਡਾ ਹੀ ਉਹ ਠੀਕ ਬਣਦਾ। ਵੇਖੋ ਸ਼ਹਿਬਾਜ਼ ਸ਼ਰੀਫ ਵਜ਼ੀਰ ਆਜ਼ਮ ਨਹੀਂ ਸੀ ਬਣ ਗਿਆ, ਤੇ ਜਿੱਡਾ ਰਾਜੂ ਸਾਡਾ ਵਜ਼ੀਰ ਆਜ਼ਮ ਬਣਿਆ ਫਿਰ ਰਿਹਾ। ਜਿੱਡਾ ਕੋਈ ਬੰਦਾ ਨਲਾਇਕ ਹੋਵੇ ਰੱਜ ਕੇ, ਉੱਡਾ ਹੀ ਤੇ ਉੱਤੇ ਜਾਂਦਾ ਹੈ। ਜਾਂ ਉਹਨੂੰ ਵੱਡਾ ਸਾਰਾ ਸਿਆਸੀ ਮੌਲਵੀ ਬਣਾ ਦਿੱਤਾ ਜਾਂਦਾ, ਜਾਂ ਵੱਡਾ ਸਾਰਾ ਸਿਆਸੀ ਲੀਡਰ ਬਣਾ ਦਿੱਤਾ ਜਾਂਦਾ। ਇਸ ਵਾਸਤੇ ਤੁਸਾਂ ਕੀਤੀ ਸੀ ਗਲਤੀ, ਆਪਣੇ ਆਪ ਨੂੰ ਸਿਆਣੇ ਤੇ ਤੁਸੀਂ ਬੜੇ ਸਮਝਦੇ ਹੋ। ਤੁਸਾਂ ਗਲਤੀ ਕੀਤੀ ਸੀ, ਤੇ ਹੁਣ ਉਸ ਗਲਤੀ ਨੂੰ ਭੁਗਤੋ। ਤੇ ਜਿਸ ਵੇਲੇ ਭੁਗਤ ਲਓਗੇ, ਤੇ ਤੁਹਾਨੂੰ ਹੁਣ ਬਾਜੀ ਮਰੀਮ ਜਿਹੜੀ ਆ ਕੇ ਕਿੰਗ ਐਡਵਰਡ ਕਾਲਜ ਦੇ ਉੱਤੇ ਬਹੇਗੀ। ਕਿਉਂਕਿ ਸਾਰੀ ਗੱਲ ਵਜ਼ੀਰ ਆਲਾ ਪੰਜਾਬ ਤੋਂ ਫਿਰ ਉੱਤੇ ਹੀ ਹੁੰਦਾ, ਫੰਡ ਵੀ ਉਹਦੇ ਕੋਲ, ਤੇ ਸਾਰਾ ਕੁਛ ਖੁਸ਼ੀ ਪੈ। ਤੇ ਹੁਣ ਉਹ ਕਾਲਜ ਨੂੰ ਹੀ ਬੰਦ ਕਰਦਾ, ਜਾਂ ਕੋਈ ਹੋਰ ਸਜ਼ਾ ਦੇਵੇ, ਜਾਂ ਆਖੇ ਕਿ ਮੈਡੀਕਲ ਕਾਲਜ ਜਿਹੜੇ ਸਟੂਡੈਂਟ ਨੇ ਹੁਣ ਉਹਨਾਂ ਵਾਸਤੇ ਡਿਗਰੀ ਵਾਸਤੇ ਇਹ ਵੀ ਜ਼ਰੂਰੀ ਹੈ ਵੀ ਰੋਜ਼ 5 ਮੀਲ ਭੱਜਿਆ ਕਰਨ, ਤੇ ਨਾਲ ਪ੍ਰੋਫੈਸਰ ਵੀ ਭੱਜਿਆ ਕਰਨ। ਕੋਈ ਇਹੋ ਜਿਹੇ ਤਰੀਕੇ ਨਾਲ ਹੀ ਬਾਜੀ ਨੇ ਬਦਲਾ ਲੈਣਾ, ਕਿਉਂਕਿ ਗੁੱਸਾ ਬਾਜੀ ਨੂੰ ਬੜਾ ਹੈ। ਜਿੱਡਾ ਤੁਸੀਂ ਬਾਜੀ ਨੂੰ ਖੁਆਰ ਕਰਾਇਆ ਨਾ, ਜਿੱਡੀ ਬਾਜੀ ਦੀ ਤੁਸੀਂ ਪੂਰੀ ਦੀ ਪੂਰੀ ਪਬਲਿਸਿਟੀ ਨੈਗੇਟਿਵ ਕਰਾਈ ਹੈ, ਉਹਦੇ 'ਚ ਕਸੂਰ ਕਿੰਗ ਐਡਵਰਡ ਦਾ। ਤੇ ਹੁਣ ਸ਼ਾਮਤ ਵੀ ਉਹਨਾਂ ਦੀ ਆਉਣ ਵਾਲੀ ਹੈ। ਲਓ ਜੀ, ਇਹਦੇ ਨਾਲ ਹੀ ਇਜਾਜ਼ਤ ਦਿਓ, ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤਾਂ ਕਿ ਤਗੜਾ ਹੋਵੇ ਔਰ ਇਹਦੀ ਆਵਾਜ਼ ਵੀ ਤਗੜੀ ਹੋਵੇ ਤੇ ਦੂਰ ਤੱਕ ਜਾਏ। ਰੱਬ ਰਾਖਾ।